ਡੋਨਲਡ ਟਰੰਪ ਹੋਣਾ ਨੂੰ ਪਾਕਿਸਤਾਨ ਵੱਲੋਂ ਨੋਬਲ ਪ੍ਰਾਈਜ਼ ਵਾਸਤੇ ਮਿਥਣਾ ਅਮਰੀਕੀ ਆਵਾਮ ਦੀ ਫਤਹ ਹੈ। ਵਾਈਟ ਹਾਊਸ ਦਾ ਬਿਆਨ। ਪਾਕਿਸਤਾਨੀ ਪਾਇਲਟਸ ਨੇ ਭਾਰਤ ਦੇ ਨਾਲ ਲੜਾਈ ਦੇ ਵਿੱਚ ਕਮਾਲ ਕਰ ਦਿੱਤਾ। ਚਾਈਨੀਜ਼ 에ਅਰ ਫੋਰਸ ਦੇ ਚੀਫ ਆਫ ਸਟਾਫ ਪਾਕਿਸਤਾਨ ਦੇ ਫੇਰੇ ਤੇ ਇਮਰਾਨ ਖਾਨ ਨੇ ਸਿਆਸੀ ਲਹਿਰ ਤੇ ਇਤਜਾਜ ਦੀ ਕਾਲ ਦੇ ਦਿੱਤੀ ਹੈ। ਛੇਤੀ ਐਲਾਨ ਹੋਏਗਾ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਦੀ ਮੀਡੀਆ ਨਾਲ ਗੱਲਬਾਤ। ਸਰਕਾਰ ਮੁਖਾਲਫ 27 YouTube ਚੈਨਲਾਂ ਨੂੰ ਅਦਾਲਤੀ ਹੁਕਮ ਦੇ ਉੱਤੇ ਬੰਦ ਕਰਨ ਵਾਸਤੇ ਫੈਸਲਾ ਸਾਹਮਣੇ ਆ ਗਿਆ। ਕੌਣ ਲਪੇਟ 'ਚ ਆਇਆ ਜ਼ਰੂਰ ਸੁਣਿਆ ਜੇ ਕਿ ਪ੍ਰਾਈਮ ਮਿਨਿਸਟਰ ਮੁਅੱਤਲ ਹੋ ਸਕਦਾ ਹੈ ਤੇ ਇਮਰਾਨ ਖਾਨ ਦੇ 26 ਮੈਂਬਰ ਕਿਉਂ ਨਹੀਂ, ਇਹ ਕਹਿੰਦੇ ਨੇ ਸਪੀਕਰ ਪੰਜਾਬ ਅਸੈਂਬਲੀ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਹੀ ਅਮਰੀਕਾ ਦੇ ਵਿੱਚ 8 ਜੁਲਾਈ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦ ਪਾਕਿਸਤਾਨ 'ਚ 9 ਜੁਲਾਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਵੀਕ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ 408 272 5200 408 2725200 ਡਾਇਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਇਹਨਾਂ ਖਬਰਾਂ ਨਾਲ ਚੱਲਦੇ ਹਾਂ, ਪਰ ਉਸ ਤੋਂ ਪਹਿਲੇ ਦੱਸਦੇ ਜਾਈਏ ਕਿ ਇਹਨਾਂ ਖਬਰਾਂ ਨੂੰ ਵੇਖਣ ਔਰ ਸੁਣਨ ਵਾਸਤੇ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਤੁਸੀਂ ਜੁਆਇਨ ਕਰਕੇ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਨੂੰ ਸਾਡੇ ਵੱਲੋਂ ਹਰ ਕਿਸਮ ਦੀ ਅਪਡੇਟ ਤਾਜ਼ਾ ਮਿਲਦੀ ਰਹੇ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਨਾਲ ਚੱਲੀਏ। ਵਾਈਟ ਹਾਊਸ ਦੇ ਤਰਜਮਾਨ ਨੇ ਆਪਣੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਪਾਕਿਸਤਾਨ ਵੱਲੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਨੋਬਲ ਪ੍ਰਾਈਜ਼ ਦੇ ਵਾਸਤੇ ਮਿੱਥੇ ਜਾਣ ਨੂੰ ਅਸੀਂ ਅਮਰੀਕੀ ਆਵਾਮ ਦੀ ਫਤਹ ਸਮਝਦੇ ਹਾਂ। ਪ੍ਰੈਸ ਸੈਕਟਰੀ ਕੈਰੋਲਿਨ ਲੇਵਿਟ ਉਹਨਾਂ ਨੇ ਐਕਸ ਦੇ ਉੱਤੇ ਵੀ ਇੱਕ ਪੋਸਟ ਦੇ ਵਿੱਚ ਇਸ ਸ਼ੈ ਦਾ ਇਕਰਾਰ ਕੀਤਾ ਔਰ ਆਖਿਆ ਕਿ ਕੁਝ ਹਫ਼ਤਿਆਂ ਦੇ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਕਿ ਉਹਨਾਂ ਨੂੰ ਨੋਬਲ ਪ੍ਰਾਈਜ਼ ਦਾ ਹੱਕਦਾਰ ਆਖਿਆ ਜਾ ਰਿਹਾ ਅਮਰੀਕੀ ਆਵਾਮ ਦੀ ਫਤਹ ਹੈ। ਯਾਦ ਰਵੇ ਕਿ ਪਾਕਿਸਤਾਨ ਸਮੇਤ ਆਖਿਆ ਜਾ ਰਿਹਾ ਹੈ ਕਿ ਦੁਨੀਆ ਦੇ 4 ਮੁਲਕ ਐਸੇ ਨੇ ਜਿਨ੍ਹਾਂ ਨੇ ਡੋਨਲਡ ਟਰੰਪ ਉਹਨਾਂ ਨੂੰ ਨੋਬਲ ਪ੍ਰਾਈਜ਼ ਵਾਸਤੇ ਮਿਥਿਆ ਹੈ। ਪਾਕਿਸਤਾਨ ਦੇ ਨਾਲ ਇਸਰਾਈਲ ਵੀ ਉਹ ਮੁਲਕ ਹੈ ਜਿਨੇ ਡੋਨਲਡ ਟਰੰਪ ਉਹਨਾਂ ਨੂੰ ਨੋਬਲ ਪ੍ਰਾਈਜ਼ ਵਾਸਤੇ ਆਖਿਆ ਹੈ ਕਿ ਇਹ ਅਮਨ ਦਾ ਜਿਹੜਾ ਜਾਂ ਪੀਸ ਦਾ ਜਿਹੜਾ ਇਨਾਮ ਆ ਉਹ ਡੋਨਲਡ ਟਰੰਪ ਉਹਨਾਂ ਨੂੰ ਦੇਣਾ ਚਾਹੀਦਾ ਹੈ। ਵਾਈਟ ਹਾਊਸ ਦੀ ਤਰਜਮਾਨ ਦਾ ਆਖਣਾ ਸੀਗਾ ਕਿ ਅਸੀਂ ਇਹਨੂੰ ਇੱਕ ਵਾਅਦਾ ਸਮਝਦੇ ਹਾਂ। ਪਾਕਿਸਤਾਨ ਔਰ ਭਾਰਤ ਦੇ ਵਿਚਕਾਰ ਜਿਹੜੀ ਜੰਗ ਹੈ ਜਿਹੜੀ ਉਹ ਐਟੋਮਿਕ ਵਾਰ ਦਾ ਰੂਪ ਧਾਰ ਜਾਣੀ ਸੀ ਜੇ ਡੋਨਲਡ ਟਰੰਪ ਹੋਣੇ ਸਾਹਮਣੇ ਨਾ ਆਉਂਦੇ। ਯਾਦ ਰਵੇ ਕਿ ਪਿਛਲੇ ਹਫਤੇ ਪਾਕਿਸਤਾਨ ਵੱਲੋਂ ਇਸ ਇਨਾਮ ਦੇ ਵਾਸਤੇ ਜਾਂ ਇਸ ਪ੍ਰਾਈਜ਼ ਦੇ ਵਾਸਤੇ ਡੋਨਲਡ ਟਰੰਪ ਹੋਣ ਨੂੰ ਮਿੱਥੇ ਜਾਣ ਤੋਂ ਬਾਅਦ ਇਸ ਤੋਂ ਮਗਰੋਂ ਨੇਤਨਯਾਹੂ ਜਿਹੜੇ ਕਿ ਇਸਰਾਈਲੀ ਪ੍ਰਧਾਨ ਨੇ ਉਹਨਾਂ ਨੇ ਜਦੋਂ ਟਰੰਪ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਬਕਾਇਦਾ ਉਹਨਾਂ ਨੇ ਨੋਬਲ ਪ੍ਰਾਈਜ਼ ਵਾਸਤੇ ਉਹਨਾਂ ਨੂੰ ਮਿੱਥੇ ਜਾਣ ਦੇ ਕਾਗਜ਼ ਨੇ ਜਿਹੜੇ ਉਹਨਾਂ ਦੀ ਕਾਪੀ ਵੀ ਉਹਨਾਂ ਨੂੰ ਪੇਸ਼ ਕੀਤੀ ਸੀਗੀ। ਪਾਕਿਸਤਾਨ ਵੱਲੋਂ ਇਹ ਮਿੱਥੇ ਜਾਣ ਦੇ ਮਾਮਲੇ ਦੇ ਉੱਤੇ ਇਹਨੂੰ ਇੱਕ ਵੱਡੀ ਫਤਹ ਕਰਾਰ ਦਿੱਤਾ ਜਾ ਰਿਹਾ, ਪਰ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਔਰ ਬਹੁਤ ਸਾਰੇ ਸਿਆਸੀ ਹਲਕੇ ਨੇ ਜਿਹੜੇ ਉਹ ਡੋਨਲਡ ਟਰੰਪ ਉਹਨਾਂ ਨੂੰ ਫਲਸਤੀਨ ਦੇ ਮਾਮਲੇ ਦੇ ਉੱਤੇ ਇੱਕ ਪਾਸੇ ਦੀ ਗੱਲ ਕਰਨ ਦੇ ਉੱਤੇ ਚੰਗਾ ਨਹੀਂ ਸਮਝਦੇ। ਪਰ ਹੁਣ ਅਮਰੀਕੀ ਸਟੇਟ ਡਿਪਾਰਟਮੈਂਟ ਵੱਲੋਂ ਜਾਂ ਵਾਈਟ ਹਾਊਸ ਵੱਲੋਂ ਇਹੋ ਜਿਹਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਕੀ ਸਿਆਸੀ ਬਿਆਨ ਹੁੰਦਾ ਹੈ ਜਾਂ ਪਾਕਿਸਤਾਨੀ ਪ੍ਰਧਾਨ ਜਾਂ ਜ਼ਿੰਮੇਦਾਰ ਕੀ ਕਹਿੰਦੇ ਨੇ ਆਉਣ ਵਾਲੇ ਵਕਤ ਵਿੱਚ ਇਹਦਾ ਵੀ ਪਤਾ ਲੱਗੇਗਾ। ਭਾਰਤ ਦੇ ਨਾਲ ਲੜਾਈ ਦੇ ਵਿੱਚ ਪਾਕਿਸਤਾਨੀ ਪਾਇਲਟਾਂ ਨੇ ਜੋ ਕਮਾਲ ਕਰ ਦਿੱਤਾ ਉਹਦੇ ਤੇ ਸਾਰੀ ਦੁਨੀਆ ਹੈਰਾਨ ਹੈ। ਸਾਨੂੰ ਇਹਦੇ ਉੱਤੇ ਫਖਰ ਵੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਾਇਲਟ ਨੇ ਜਿਹੜੇ ਉਹ ਪਾਕਿਸਤਾਨੀ ਪਾਇਲਟਾਂ ਦੀ ਮਹਾਰਤ ਤੋਂ ਫਾਇਦਾ ਚੁੱਕਣ। ਇਹ ਗੱਲਾਂ ਕੀਤੀਆਂ ਨੇ ਚਾਈਨਾ ਦੀ 에ਅਰ ਫੋਰਸ ਤੇ 에ਅਰ ਚੀਫ ਮਾਰਸ਼ਲ ਨੇ ਜਿਹੜੇ ਪਾਕਿਸਤਾਨ ਦੇ ਸਰਕਾਰੀ ਫੇਰੇ ਤੇ ਨੇ। ਪਾਕਿਸਤਾਨੀ ਉਡਾਰੂ ਫੌਜ ਦੇ ਪ੍ਰਧਾਨ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਔਰ ਆਪਸੀ ਮੁਲਾਕਾਤ ਵੀ ਕੀਤੀ। ਚੀਫ ਆਫ ਸਟਾਫ ਜਨਰਲ ਵਾਂਗ ਕਾਂਗ ਉਹਨਾਂ ਦਾ ਆਖਣਾ ਹੈ ਕਿ ਪਾਕਿਸਤਾਨੀ ਪਾਇਲਟਾਂ ਦੀ ਮਹਾਰਤ ਦਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੈ। ਇਹ ਗੱਲਾਂ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਆਪਣੇ ਭਾਰਤ ਦੇ ਨਾਲ ਲੜਾਈ ਦੇ ਵਿੱਚ ਉਹ ਸਾਰੇ ਟਾਰਗੇਟ ਨੇ ਜਿਹੜੇ ਉਹਨਾਂ ਨੂੰ ਪੂਰਾ ਨਿਸ਼ਾਨਾ ਬਣਾਇਆ ਔਰ ਬੜੀ ਨਪੀਤੁਲੀ ਕਾਰਵਾਈ ਕੀਤੀ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਯਾਦ ਰਵੇ ਕਿ ਭਾਰਤ ਵੱਲੋਂ ਇਲਜ਼ਾਮ ਲਾਇਆ ਜਾਂਦਾ ਹੈ ਕਿ ਪਾਕਿਸਤਾਨੀ ਲੜਾਈ ਦੇ ਵਿੱਚ ਚਾਈਨਾ ਵੱਲੋਂ ਉਹਨੂੰ ਪੂਰੀ ਸਪੋਰਟ ਸੀਗੀ ਔਰ ਦੁਨੀਆ ਭਰ ਜਾਣਦੀ ਹੈ ਕਿ ਪਾਕਿਸਤਾਨੀ 에ਅਰ ਫੋਰਸ ਨੇ ਇਸ ਲੜਾਈ ਦੇ ਵਿੱਚ ਜਿਹੜੇ ਲੜਾਕਾ ਹਵਾਈ ਜਹਾਜ਼ ਵਰਤੇ ਸਨ ਉਹ ਚਾਈਨਾ ਦੇ ਬਣਾਏ ਨੇ ਜਾਂ ਚਾਈਨਾ ਦੇ ਨਾਲ ਰਲ ਕੇ ਬਣਾਏ ਗਏ ਨੇ। ਯਾਦ ਰਵੇ ਕਿ ਪਾਕਿਸਤਾਨ ਔਰ ਚਾਈਨਾ ਆਪਸ ਦੇ ਵਿੱਚ ਸਟ੍ਰੈਟੇਜਿਕ ਸਮਝੌਤਿਆਂ ਦੇ ਵਿੱਚ ਪਹਿਲਾਂ ਹੀ ਗੰਢੇ ਨੇ ਔਰ ਇਹਦੇ 'ਚ ਅਸਲੇ ਦੀ ਲੈਣ ਦੇਣ ਸਮੇਤ ਫੌਜੀ ਟ੍ਰੇਨਿੰਗ ਔਰ ਫੌਜੀ ਹਕਮਤ ਅਮਲੀ 'ਚ ਇੱਕ ਦੂਸਰੇ ਦੇ ਨਾਲ ਸਾਂਝ ਬਣਾਉਣ ਦੇ ਸਮਝੌਤੇ ਵੀ ਸ਼ਾਮਿਲ ਨੇ, ਜਦਕਿ ਹੁਣ ਚਾਈਨੀਜ਼ 에ਅਰ ਫੋਰਸ ਵੱਲੋਂ ਇਹ ਸਮਝੌਤਾ ਇੱਕ ਨਵੀਂ ਤਾਰੀਖ ਦਾ ਹਿੱਸਾ ਬਣ ਸਕਦਾ ਹੈ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣਾ ਨੇ ਜੇਲ੍ਹ ਦੇ ਬਾਹਰ ਭਰਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ, ਜਿਹਦੇ 'ਚ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਕਹਿ ਦਿੱਤਾ ਕਿ ਨਾ ਤੇ ਹੁਣ ਜ਼ਾਰੀ ਗੱਲਬਾਤ ਹੋਏਗੀ ਤੇ ਨਾ ਹੁਣ ਅਸੀਂ ਪਰਦੇ ਦੇ ਪਿੱਛੇ ਲੁੱਕ ਕੇ ਕੋਈ ਗੱਲਬਾਤ ਕਰਾਂਗੇ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਕੋਈ ਗੱਲਬਾਤ ਚੱਲ ਵੀ ਰਹੀ ਸੀ ਤੇ ਉਹਨਾਂ ਨੇ ਆਖਿਆ ਕਿ ਸਾਡੀ ਹੁਣ ਹੁਕਮਰਾਨਾਂ ਸਮੇਤ ਫੌਜ ਜਾਂ ਕਿਸੇ ਵੀ ਹੋਰ ਜ਼ਰੀਏ ਦੇ ਨਾਲ ਜਿਹੜਾ ਇਸ ਵੇਲੇ ਤਾਕਤ 'ਚ ਆ ਉਹਦੇ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ। ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਜੇਲ੍ਹ ਦੇ ਵਿੱਚ ਮਾਯੂਸ ਹੈ ਔਰ ਉਹਨੇ ਹੁਣ ਆਖਿਆ ਹੈ ਕਿ ਸਾਰੇ ਬੂਹੇ ਨੇ ਜਿਹੜੇ ਉਹ ਬੰਦ ਹੋ ਗਏ ਨੇ, ਹੁਣ ਸਿਰਫ ਇੱਕ ਰਾਹ ਬਾਕੀ ਹੈ
और ਉਹ ਹੈ ਉਹ ਸਿਆਸੀ ਲਹਿਰ ਔਰ ਲੋਕਾਂ ਦੀ ਹਮਾਇਤ ਦਾ ਜੋ ਅਸੀਂ ਹੁਕਮਰਾਨਾਂ ਦੇ ਖਿਲਾਫ ਲੈ ਕੇ ਬਾਹਰ ਨਿਕਲਾਂਗੇ। ਉਹਨਾਂ ਨੇ ਆਖਿਆ ਕਿ ਇਸ ਮਾਮਲੇ ਦੇ ਉੱਤੇ ਇਮਰਾਨ ਖਾਨ ਦੇ ਪੁੱਤਰ ਜਿਹੜੇ ਕਿ ਹੁਣ ਅਮਰੀਕਾ ਗਏ ਨੇ ਔਰ ਉੱਥੇ ਇਨਸਾਨੀ ਪੱਧਰ ਵਾਸਤੇ ਕੰਮ ਕਰਨ ਵਾਲੀਆਂ ਇੰਟਰਨੈਸ਼ਨਲ ਤਨਜ਼ੀਮਾਂ ਨੇ ਜਿਹੜੀਆਂ ਉਹਨਾਂ ਨੂੰ ਇਮਰਾਨ ਖਾਨ ਤੇ ਹੋਣ ਵਾਲੇ ਜ਼ੁਲਮ ਦੀ ਦੱਸ ਪਾ ਰਹੇ ਨੇ, ਉਹ ਪਾਕਿਸਤਾਨ ਵਾਪਸ ਹੋਣਗੇ ਔਰ ਇਮਰਾਨ ਖਾਨ ਵੱਲੋਂ ਐਲਾਨ ਕੀਤੀ ਗਈ ਇਸ ਲਹਿਰ ਦਾ ਹਿੱਸਾ ਬਣਨਗੇ ਔਰ ਇਹਦੇ ਵਿੱਚ ਅੱਗੇ ਹੋਣਗੇ ਔਰ ਇਸ ਸਾਰੀ ਲਹਿਰ ਨੂੰ ਜਾਂ ਇਸ ਸਾਰੇ ਸਿਆਸੀ ਇhtਜਾਜ ਨੂੰ ਇਮਰਾਨ ਖਾਨ ਹੁਣੇ ਜੇਲ੍ਹ ਦੇ ਵਿੱਚ ਬੈਠ ਕੇ ਕੰਟਰੋਲ ਕਰਨਗੇ। ਅਲੀਮਾ ਖਾਨ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਨੇ ਦੋ ਟੋਕ ਲਫ਼ਜ਼ਾਂ 'ਚ ਕਹਿ ਦਿੱਤਾ ਕਿ ਸਾਡੀ ਸਿਆਸੀ ਪਾਰਟੀ ਦੇ ਜਿਨ੍ਹਾਂ ਲੋਕਾਂ ਨੂੰ ਆਪਣੀ ਗ੍ਰਿਫਤਾਰੀ, ਮੁਕੱਦਮੇਬਾਜ਼ੀ ਔਰ ਇਸ ਤੋਂ ਅੱਡ ਤਸ਼ਰੀਹਾਂ ਦਾ ਡਰ ਆ, ਉਹ ਸਾਡੀ ਸਿਆਸੀ ਪਾਰਟੀ ਛੱਡ ਕੇ ਪਰਾਂ ਹੋ ਜਾਣ। ਹੁਣ ਇਹ ਜਿਹੜੀ ਲਹਿਰ ਜਾਂ ਇhtਜਾਜ ਸ਼ੁਰੂ ਹੋ ਰਿਹਾ ਹੈ, ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਨਲਾਇਕੀ, ਲੁਕ ਛੁਪ ਜਾਂ ਬਹਾਨੇਬਾਜ਼ੀ ਨਹੀਂ ਚੱਲੇਗੀ। ਡਟ ਕੇ ਸਾਹਮਣੇ ਆਵਾਂਗੇ ਔਰ ਡਟ ਕੇ ਮੁਜ਼ਾਹਰਾ ਕਰਾਂਗੇ। ਯਾਦ ਰਵੇ ਕਿ ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਲੀਡਰ ਬੈਰਿਸਟਰ ਗੌਹਰ ਹੋਣਾ ਨੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਕੀਤੀ ਸੀਗੀ ਔਰ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਉਹ ਇਸ ਗੱਲ ਤੋਂ ਵਿਡਰਾ ਹੋ ਜਾਣ ਜਾਂ ਪਰਾਂ ਹੋ ਜਾਣ ਕਿ ਸਿਆਸੀ ਮਾਮਲੇ ਦੇ ਉੱਤੇ ਜੇ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਡਰ ਦੇ ਨਾਲ ਕੋਈ ਪਾਰਟੀ ਦੇ ਨਾਲ ਨਹੀਂ ਆਉਂਦਾ ਤੇ ਉਹਨੂੰ ਪਾਰਟੀ ਤੋਂ ਕੱਢ ਦਿੱਤਾ ਜਾਏ। ਉਹਨਾਂ ਨੇ ਆਖਿਆ ਕਿ ਸਾਨੂੰ ਇਹਦੇ ਤੇ ਤਹੱਮਲ ਤੋਂ ਕੰਮ ਲੈਣਾ ਚਾਹੀਦਾ ਹੈ। ਪਰ ਅਲੀਮਾ ਖਾਨ ਹੋਣਾ ਵੱਲੋਂ ਇਮਰਾਨ ਖਾਨ ਦੇ ਪੁੱਤਰਾਂ ਦੀ ਇਸ ਲਹਿਰ ਜਾਂ ਇhtਜਾਜ ਦੇ ਵਿੱਚ ਆਉਣ ਦੀ ਇਸ ਖਬਰ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਇੱਕ ਹੋਰ ਨਵੀਂ ਸਿਆਸੀ ਹਿਲਜੁਲ ਸ਼ੁਰੂ ਹੋ ਗਈ ਹੈ, ਕਿਉਂਕਿ ਇਮਰਾਨ ਖਾਨ ਉਹ ਸਿਆਸੀ ਲੀਡਰ ਸੀਗਾ ਜਿਹਦਾ ਕੋਈ ਰਿਸ਼ਤੇਦਾਰ ਜਾਂ ਅਜ਼ੀਜ਼ ਪਾਕਿਸਤਾਨੀ ਸਿਆਸਤ 'ਚ ਜਾਂ ਉਹਨਾਂ ਦੀ ਪਾਰਟੀ ਦੇ ਵਿੱਚ ਸਿਰ ਕੱਢਵਾਂ ਹਿੱਸਾ ਨਹੀਂ ਸੀਗਾ ਹੈ। ਪਰ ਹੁਣ ਇਮਰਾਨ ਖਾਨ ਦੇ ਪੁੱਤਰਾਂ ਦੀ ਪਾਕਿਸਤਾਨੀ ਸਿਆਸਤ ਦੇ ਵਿੱਚ ਔਰ ਇਸ ਲਹਿਰ ਦੇ ਵਿੱਚ ਐਂਟਰੀ ਨੂੰ ਇੱਕ ਨਵੇਂ ਸਿਆਸੀ ਚੈਪਟਰ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। इस्लामाबाद की एक अदालत ने हुक्म दिता है कि पाकिस्तान च काम करते 27 ऐसे यूट्यूब चैनल्स नूं बंद कर दिता जाए जिहड़े मुल्क दुश्मनी, मुल्की महकमे के खिलाफ नफरत खिलारन, मुल्क दे विच अफरा तफरी समेत सियासी दुश्मनी और इस तो अड मुल्क दे विच बगावत के काम ने जिहड़े ओह जे मटीरियल, पोस्टां और लिटरेचर नूं अपलोड कर रहे ने। इस मामले दे उत्ते इस्लामाबाद की अदालत दे विच इह अर्जी FIA दे महकमे वालों दायर की गई सीगी, जिहदे उत्ते अदालत ने फैसला दिता। अदालत दे जुडिशियल मजिस्ट्रेट अब्बास शाह वालों लिखे कि 2 सफ़ियां दे इस मुढ़ले फैसले तो बाद हुण भरवां 20 सफ़ियां दा फैसला सामने आ गया है, जिहदे विच आख्या गया है कि पाकिस्तान च गूगल दे ऑफिसर इंचार्ज नूं हुक्म दिता जाए कि ओह इन्हां 27 दे 27 यूट्यूब चैनलां नूं बंद कर देण। पाकिस्तान दे विच जिहड़े 27 यूट्यूब चैनल ने इहदे घेरे दे विच जिहड़े प्लेटफॉर्म्स आ रहे ने उन्हां दे विच वड्डी गिनती ऐसे पत्रकारां दी है जिहड़े सरकार मुखालफ बयानियां या सरकार मुखालफ पोस्टां और पॉडकास्ट करदे ने। इस तो अड इस 27 चैनलां दे विच पाकिस्तान तहरीक इंसाफ दे प्रधान इमरान खान जो जेल च कैद ने उन्हां दा ऑफिशियल यूट्यूब चैनल भी है और उन्हां दी सियासी पार्टी पाकिस्तान तहरीक इंसाफ दा ऑफिशियल यूट्यूब चैनल है जिहड़ा उहनूं भी बंद करन दा हुक्म दिता गया है। जिन्हां चैनलां दे उत्ते इस अदालती हुक्म राहीं पाबंदी ला के गूगल और यूट्यूब नूं इन्हां नूं बंद करन दा आख्या गया है। उन्हां दे विच सबी काज़मी होने, सदीक जान होने, ओरिया मकबूल जान होना दा यूट्यूब चैनल, आरजू काज़मी, साजिद गोंदल, हबीब इकराम और मतीउल्लाह जान समेत असद तूर, इमरान रियाज खान, नया पाकिस्तान, साबर शाकर, इमरान खान, आफ्ताब इकबाल, डेली कुदरत, अब्दुल कादर, वजाहत सईद खान, अहमद नूरानी, नजर चौहान, मोईद पीरजादा, मखतूम शाहबुद्दीन, शियान अली और कई होर चैनल ने। जबकि अपने सुनने वाले नूं इह दस जाइए कि इन्हां पत्रकारां दे विचों वड्डी गिनती इस वेले पाकिस्तान चों फरार होकर दूजे मुल्कां दे विच धक्के दी जलावत नहीं है जिहड़ी ओह कट रही है, क्योंकि पाकिस्तान च इन्हां ते खतरनाक मुकदमे ने और इन्हां नूं गिरफ्तार करके उसे तरह जेलां दे विच पाया जा सकता है जिद्दां इमरान खान नूं पाया आ। इस अदालती हुक्म तो बाद FIA दा महकमा इस अदालती फैसले दे नाल हुण यूट्यूब और गूगल दे नाल राबता करके इन्हां सारे चैनलां नूं पाकिस्तान च बैन कर रहा है। याद रहे कि इह सारे चैनल इमरान खान और ओहदी हमायत दे विच लगातार बोल रहे सन। जे गलत बयानी के उत्ते पाकिस्तान के प्राइम मिनिस्टर नूं नाअहल करार दिता जा सकता है तो फिर ऐसे इमरान खान के 26 हामियां नूं क्यों नाअहल करार नहीं दिता जा सकता जिन्हां ने पाकिस्तानी पार्लीमेंट की तारीख दे विच इहो जे बेशर्म काम कीते जिहड़े इस तो पहलों मिसाल के तौर पर भी नहीं मिलते। यह आखना है स्पीकर पंजाब असैंबली अहमद खान होना दा। मलक अहमद होना दा आखना है कि पंजाब असैंबली दे विच जदों इस साल माली वरे दा बजट पेश किया जा रहा सीगा और लैंदे पंजाब दी CM मरियम नवाज होना ने जो तकरीर शुरू की ते इन्हां 26 मैंबरां ने ना सिर्फ रौला रप्पा पाया बल्कि उन्होंने तोड़ फोड़ भी की, कुर्सियां चलाइयां, एहतजाज करना होर है, गुंडागर्दी करना होर काम है। इस करके 26 ਦੇ 26 ਜਿਹੜੇ ਮੈਂਬਰ ਨੇ ਇਹਨਾਂ ਨੂੰ ਪਹਿਲਾਂ ਅਸੀਂ ਵਾਰਨਿੰਗ ਦਿੱਤੀ, ਕੁਝ ਨੂੰ ਅਸੀਂ ਅਸੈਂਬਲੀ ਦੇ ਵਿੱਚ ਵੜਨ ਤੋਂ ਰੋਕਿਆ ਔਰ ਉਸ ਤੋਂ ਬਾਅਦ ਹੁਣ ਇਹਨਾਂ 26 ਦੇ ਬਾਰੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ 'ਚ ਇਹਨਾਂ ਨੂੰ ਨਾਅਹਿਲ ਕਰਾਰ ਦਿਵਾਉਣ ਵਾਸਤੇ ਜਿਹੜੀ ਅਰਜ਼ੀ ਦਾਇਰ ਕੀਤੀ ਉਹ ਬਿਲਕੁਲ ਠੀਕ, ਕਾਨੂੰਨੀ और जायज है। मलक अहमद खान पंजाब असैंबली के स्पीकर ने और उन्होंने एक काम एन उस वेले कहा जदों इमरान खान की सियासी पार्टी के सारे लोगों ने पंजाब असैंबली के मरियम नवाज होना की तकरीर दौरान एहतजाज किया सीगा। इस एहतजाज के उन्होंने मुखालफ एहतजाज करदे होए हुकूमती वजीर मशीर और मैंबर ने जिहड़े
ਉਹ ਵੀ ਸਾਹਮਣੇ ਆਏ। ਇਹਨਾਂ ਸਾਰਿਆਂ ਲੋਕਾਂ ਦਾ ਗਿਲਾ ਹੈ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇhtਜਾਜ ਕਰਦੇ ਹਕੂਮਤੀ ਵਜ਼ੀਰਾਂ ਮਸ਼ੀਰਾਂ ਦੇ ਬਾਰੇ ਕੋਈ ਫੈਸਲਾ ਜਾਂ ਕੋਈ ਜਜ਼ਾ ਸਜ਼ਾ ਨਹੀਂ ਦਿੱਤੀ ਜਾ ਰਹੀ, ਜਿਹਦੇ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਿਰਫ ਔਰ ਸਿਰਫ ਪੰਜਾਬ ਅਸੈਂਬਲੀ ਚੋਂ ਇਮਰਾਨ ਖਾਨ ਦੇ ਹਾਮੀਆਂ ਦਾ ਸਫਾਇਆ ਕਰਨਾ ਹੀ ਮਕਸਦ ਹੈ। ਲੋ ਜੀ, ਅੱਜ ਤੱਕ ਦੇ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਇਸ ਉਮੀਦ ਦੇ ਨਾਲ ਇਜਾਜ਼ਤ ਦਿਓ ਕਿ ਫਿਰ ਮਿਲਾਂਗੇ। ਇਸ ਤੋਂ ਪਹਿਲਾਂ ਦੱਸ ਜਾਈਏ ਕਿ ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5200 ਹੈ 4082725200 ਔਰ ਇਸ ਤੋਂ ਬਾਅਦ ਇਹਨਾਂ ਖਬਰਾਂ ਨੂੰ ਵੇਖਣਾ ਔਰ ਸੁਣਨਾ ਹੋਏ ਤਾਂ ਸਾਡੇ ਡਿਜੀਟਲ ਮੀਡੀਆ ਪਲੇਟਫਾਰਮਸ ਦੇ ਉੱਤੇ ਜਾਓ, ਸਬਸਕ੍ਰਾਈਬ ਕਰੋ, ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਮਾਈਕ੍ਰੋਫੋਨ ਔਰ ਕੈਮਰੇ ਦੇ ਇਸ ਪਾਸੇ ਇਸ ਉਮੀਦ ਦੇ ਨਾਲ ਇਜਾਜ਼ਤ ਦਿਓ ਕਿ ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।